ਸਾਡਾ ਪਿੰਡ ਸੀ ਜੀ ਤਹਿਸੀਲ ਪਸੂਰ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਬਲੱਗਣ ਪਿੰਡ ਸੀ। ਸਭ ਕੁਝ ਉਤਰਾ ਚੇਤੇ ਆਉਂਦਾ 75 ਸਾਲ ਪਿੰਡ ਨਹੀਂ ਭੁੱਲਿਆ ਉਹ ਨਹੀਂ ਭੁੱਲਿਆ ਜੀ। ਜਿੱਥੇ ਬਚਪਨ ਗੁਜ਼ਰਿਆ, ਜਿੱਥੇ ਜਨਮ ਹੋਇਆ। अस्सलाम वालेकुम दोस्तों, मैं औरंगजेब बेग ते अज मैं बाबा जी इंदर सिंह होरी ਜਿਹੜੇ ਕਿ ਪਿੰਡ ਬਲੱਗਣ ਤੋਂ ਉੱਠ ਕੇ ਤੇ ਭਾਰਤੀ ਪੰਜਾਬ ਵਿੱਚ ਚਲੇ ਗਏ। ਉਹਨਾਂ ਦਾ ਪਿੰਡ ਵਿਖਾਲਣਾ ਆ। ਉਹਨਾਂ ਆਪਣੇ ਪਿੰਡ ਬਲੱਗਣ ਦੀਆਂ ਯਾਦਾਂ ਸ਼ੇਅਰ ਕੀਤੀਆਂ ਸਨ ਤੇ ਅੱਜ ਉਹਨਾਂ ਨੂੰ ਉਹਨਾਂ ਦਾ ਪਿੰਡ ਵੀ ਵਿਖਾਲਣਾ। ਜਿੱਥੇ ਉਹ ਪੜ੍ਹੇ ਸਨ, ਉਹਨਾਂ ਨੇ ਸਕੂਲਾਂ ਦੇ ਨਾਂ ਲਏ ਨੇ, ਉਹ ਸਕੂਲ ਵਿਖਾਲਣਾ ਵਾ। ਉਹਨਾਂ ਮੇਲੇ ਜਾਂਦੇ ਹੁੰਦੇ ਸਨ ਬਾਬਾ ਗੁੱਲੂ ਸ਼ਾਹ ਦੀ ਮੰਡੀ, ਉੱਥੇ ਜਾ ਕੇ ਉਹਨਾਂ ਹੱਥ ਦੇ ਉੱਤੇ ਨਾਂ ਲਿਖਵਾਇਆ ਸੀ। ਅੱਜ ਵੀ ਉਹਨਾਂ ਦੀ ਬਾਜ਼ੂ ਦੇ ਉੱਤੇ ਉਹਨਾਂ ਦਾ ਨਾਂ ਲਿਖਿਆ। ਇਹ ਵੰਡ ਤੋਂ ਪਹਿਲਾਂ ਉਹਨਾਂ ਗੁੱਲੂ ਸ਼ਾਹ ਦੀ ਮੰਡੀ ਜਿਹੜੀ ਕੋਰੇ ਕੀ ਲੱਗਦੀ ਉੱਥੋਂ ਲਿਖਵਾਇਆ ਸੀ। ਉਹ ਮੰਡੀ ਵੀ ਤੁਹਾਨੂੰ ਵਿਖਾਲਣਾ, ਮੇਲਾ ਜਿੱਥੇ ਲੱਗਦਾ ਹੁੰਦਾ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਨੇ ਆ ਬਾਬਾ ਜੀ ਇੰਦਰ ਸਿੰਘ ਹੋਰਾਂ ਦਾ ਪਿੰਡ ਬਲੱਗਣ। ਇਹ ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ ਦੇ ਵਿੱਚ। ਤੇ ਲਓ ਬਾਬਾ ਜੀ, ਆਪਣੀ ਵੀਡੀਓ ਵੇਖੋ ਆਪਣੇ ਪਿੰਡ ਦੀ ਤੇ ਆਪਣੀਆਂ ਯਾਦਾਂ ਤਾਜ਼ਾ ਕਰੋ। अस्सलाम वालेकुम चाचा जी, की हाल है? अल्लाह की मेहरबानी। की नाम जी अपना? मेरा नाम खुशमम जी। वालद साहब का नाम? वाल साहब का मेहरदीन। ते दादा जी का नाम याद? दादा जी ने हुक्मदीन। ते तुसी जद्दी है इस पिंड दे हो? जी मैं जद्दी है इस पिंड का। ये पिंड का नाम दस दिओ। जमपाल इत्थों दी, बलग्गण मेरा नाम, बलग्गण पिंड का नाम है। ते तहसील जिला? तहसील जिला पसूर ते जिला सियालकोट। ठीक है। अच्छा, ये पिंड सरदार इत्थे किन्ने हुंदे सन वंड तो पहला? सरदार इत्थे तकरीबन सब तो वड्डा ते लंबरदार हुंदा जी साडे पिंड दा हुंदा जी सरदार। ते तेजा सिंह मेरे ख्याल नां नहीं मैनूं याद, मुंशा सिंह। अच्छा, वो लंबरदार सी पिंड दा। बाकी सारे होर सन। उधर घसीटा सी, उधर कन्नै दवानूरी सन, उधर इस पासे कन्नै दा हवेली सी, खेड़ा सी ਜਿਹੜਾ ਗਾਉਂਦਾ ਹੁੰਦਾ ਸੀ। ਤੇ ਇਹ ਕਿਨਾਂ ਦਾ 10-12 ਘਰ ਸਨ ਇੱਧਰ ਉਸ ਪਾਸੇ ਵੀ ਤੇ ਇੱਧਰ ਤੇ। ਬਾਕੀ ਸਾਰੇ ਕਿਨਾਂ ਦਾ ਕੁਝ ਕਰੇਸ਼ੀਆਂ ਦੇ ਘਰ ਸਨ, ਕੁਝ ਮਹਿੰਗਾਂ ਦੇ ਹਨ, ਜਲਾਇਆਂ ਦੇ, ਕੁਝ ਸਾਈਆਂ ਦੇ ਹਨ, 9-10 ਘਰ ਐਸਾ। ਤੇ 3 ਕਿ 4 ਘਰ ਮਿਸਤਰੀਆਂ ਦੇ। ਤੇ ਇਹ ਜਿਹੜੇ ਤੁਹਾਨੂੰ ਹੁਣ ਮੈਂ ਇੱਕ ਤੁਹਾਡੀ ਵੀਡੀਓ ਸੁਣਾਈ ਹੈ ਇੰਦਰ ਸਿੰਘ ਹੋਰੀ ਨੇ ਇੱਥੇ, ਉਹ ਵੀ ਉਦੋਂ ਤੁਹਾਡੀ ਉਮਰ ਦੇ ਹੋਣਗੇ ਤੇ ਇਹਨਾਂ ਨੂੰ ਜਾਣਦੇ ਹੋ ਕਿ? ਸਾਡੇ ਤੋਂ ਵੱਡੇ ਨੇ। ਅੱਛਾ, ਸਾਡੇ ਤੋਂ ਵੱਡੇ ਕੋਈ ਅਸੀਂ ਓਡੀ ਨਹੀਂ ਲੰਮੀ ਸੰਭਾਲ ਨਹੀਂ ਸੀ, ਪਰ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਦੀ ਸ਼ਕਲ ਸਾਡੇ ਸਾਹਮਣੇ ਹੁੰਦੀ ਹੈ। ਇਹ ਹੈ ਲੇਕਿਨ ਇਹਨਾਂ ਦੇ ਦਾਦਾ ਜੀ ਫਕੀਰ ਸਿੰਘ ਹੋਰੀ ਉਹ ਤਾਂ ਪਤਾ ਨਾ ਕਿ ਹੈ ਤੇ ਇਸੇ ਪਿੰਡ ਦੇ ਸਾਰੇ ਤੁਹਾਨੂੰ? ਨਹੀਂ ਹੈ ਤੇ ਇੱਥੋਂ ਦੇ ਬਿਲਕੁਲ ਇਵੇਂ ਹੀ ਹੈ। ਸਹੀ ਕਹਿ ਰਹੇ ਨੇ ਉਹ? ਬਿਲਕੁਲ ਇੱਥੋਂ ਦੇ ਸਹੀ ਆਂਦੇ ਨੇ, ਕੋਈ ਗਲਤ ਗੱਲ ਨਹੀਂ ਆਂਦੇ। ਅੱਛਾ, ਭਲਵਾਨ ਸੀ ਇੱਕ, ਉਹ ਵੀ ਇਸੇ ਘਰ ਸੀ। ਤੇ ਨਾਲ ਮੁੰਸ਼ਾ ਸਿੰਘ ਦੀ 2 ਭਰਾ ਉਹ ਸਨ, ਔਰ ਨਾਲ ਇਹ ਬਿਰਸਾ ਹੁੰਦਾ ਸੀ। ਉਹ ਪਰਲੇ ਪਾਸੇ ਕਲੇਰ ਜਿਹੜੇ ਨੂੰ ਬਿਰਸਾ ਸੀ, ਜਵਾਨ ਸੀ, ਬਚਨ ਸੀ, ਇਹ ਭਰਾ ਸਨ ਆਪੇ। ਸੁੰਦਰ ਸਿੰਘ ਜੀ ਉਹਦੇ 4 ਪੁੱਤਰ ਸਨ। ਉਹਨਾਂ ਦੀ ਹਵੇਲੀ ਇੱਥੇ ਪਿੱਪਲ ਵਾਲੀ ਹੁੰਦੀ ਸੀ, ਬੜਾ ਖੁੱਲ੍ਹਾ ਜਗ੍ਹਾ ਬਣਾ ਛੱਤੀ ਹੋਈ, ਚੰਗਾ ਭਲਾ ਕਾਰੋਬਾਰ ਸੀ ਉਹਨਾਂ ਦਾ। ਉਹ ਇਸ ਤਰ੍ਹਾਂ ਦੇ ਹਨ ਜਵਾਨ ਭਈ ਮੁੰਡੇ ਪਿਓ ਆਖਣ ਲੱਗਾ ਯਾਰ ਇਹ ਵੱਟੀ ਘਿਓ ਦੀ ਲੈ ਲਿਓ ਅਤੇ ਤੂੜੀ ਜਿਹੜੀ ਹੈ ਨਾ ਇਹ ਅੰਦਰ ਸੁੱਟ ਛੱਡੋ। ਉਹ ਆਖਣ ਲੱਗੇ ਚੰਗਾ ਠੀਕ ਹੈ। ਬਚਨ ਤੇ ਜਵਾਨ ਸੀ ਮੇਰੇ ਕੋਲ ਬਚਨ ਸਰਦਾਰ, ਉਹ ਜਨਾਬ ਉਹਨਾਂ ਨੇ ਇਹ ਕੰਮ ਕੀਤਾ। ਚਾਨੀ ਰਾਹ ਸੀ, ਉਹ ਦੋਵਾਂ ਭਰਾਵਾਂ ਨੇ ਨਾ ਮਗਰਿਆਂ ਨੇ ਤੂੜੀ ਬਾਨੀ ਪਤਾ ਨਹੀਂ 6 ਕਿੱਲਿਆਂ ਦੀ ਕਿ 7 ਦੀ ਢੋ ਕੇ ਅੰਦਰ ਪਾ ਛੱਡੀ। ਦਿਨ ਚੜ੍ਹਦੇ ਨੂੰ ਵੱਟੀ ਘਿਓ ਦੀ ਪਿਓ ਨੇ ਲਿਆ ਕੇ ਲੈ ਲਓ ਖਾ ਲਓ। ਉਹਨਾਂ ਖਾ ਲਈ। ਉਹ ਉਦੋਂ ਜਵਾਨ ਹੁੰਦੇ ਸਨ, ਹੁਣ ਜਵਾਨ ਨਹੀਂ ਕੋਈ ਵੀ। ਹੁਣ ਤਾਂ ਐਵੇਂ ਦਫਾ ਕਰ ਪਰ ਹੁਣ ਤੇ ਐਵੇਂ ਮਾਸੇ ਜਨਾਨੀਆਂ ਦੇ ਮਿੱਠੂ ਹੈਗੇ ਨੇ, ਹੋਰ ਗੱਲ ਕੋਈ ਨਹੀਂ। ਸਹੀ ਗੱਲ ਆ ਚੀਜ਼ ਸਹੀ ਗੱਲ। ਤੁਹਾਡੀ ਕਿੰਨੀ ਕੁ ਉਮਰ ਹੋਣੀ ਉਦੋਂ? ਹੋਸ਼ ਹੈ ਤੁਹਾਨੂੰ ਪਾਕਿਸਤਾਨੀ ਵੰਡ ਦੀ?
ਪਾਕਿਸਤਾਨ ਦੀ ਵੰਡ ਤੇ ਹੋ ਗਈ ਸੀ, ਬਸ ਹੌਲੇ ਸਨ। 10-12 ਸਾਲ ਦਾ ਬੱਚਾ ਕੀ ਹੁੰਦਾ ਹੈਗਾ। ਆਹੋ ਠੀਕ ਹੋ ਗਿਆ, ਸਹੀ ਹੈ। ਤੇ ਫਿਰ ਇੱਥੇ ਕੋਈ ਖੂਹ ਸ਼ੂ ਵੀ ਹੁੰਦੇ ਸਨ? ਖੂਹ ਸਰ ਜਿੱਥੋਂ ਆਇਆ ਨੂੰ ਮੁੜੀ ਦਾ ਕਿ ਨਹੀਂ, ਹਾਂਜੀ। ਅੱਛਾ ਪੜਦਾ ਜੇ ਨਿਸ਼ਾਨੀ ਹੈ ਖੂਹ ਦੀ। ਅੱਛਾ, ਉਹ ਕਬਰਾਂ ਦੇ ਕੋਲ ਮੁਨਸ਼ਾ ਸਿੰਘ ਨੇ ਖੂਹ ਲਵਾਇਆ ਸੀ ਨਵਾਂ। ਇਹ ਸਾਹਮਣੇ ਕਿਹਨਾਂ ਦਾ ਲਵਾਇਆ ਸੀ, ਇੱਕ ਖੇੜੇ ਦਾ ਖੂਹ ਖਵਾਉਂਦਾ ਸੀ ਤੇ ਨਾਲ ਉਹਦੇ ਸੁੰਦਰ ਦਾ ਸੀ, ਉਹ ਵੀ ਨਵਾਂ ਹੀ ਲੱਗਾ ਸੀ। ਤੇ ਬਾਕੀ ਆਹ ਖੂਹ ਸੀ, ਇਹ ਮੁਨਸ਼ਾ ਸਿੰਘ ਦਾ ਖੂਹ ਸੀ, ਇਹ ਪਰਲੇ ਪਾਸੇ ਫਿਰਦੀ ਦੇ ਨਾਲ। ਅੱਛਾ, ਇਹ ਸਾਹਿਬ ਵਾਹ ਜੀ ਵਾਹ। ਖੂਹ ਬੜੇ ਸਨ। ਤੇ ਹੁਣ ਪੰਜ ਪਿੰਡ 'ਚ ਪਾਣੀ ਪੀਣ ਵਾਲੀ ਖੂਹੀਆਂ ਵੀ ਹੁੰਦੀਆਂ ਸਨ? ਹਾਂ, ਪਾਣੀ ਖੂਹੀਆਂ ਹੁੰਦੀਆਂ ਨੇ, ਇੱਥੇ ਹੁੰਦੀ ਮਸਜਿਦ ਦੀ ਖੂਹ ਹੁੰਦੀ, ਪੂਰ ਚੜੀਏ ਉਸ ਪਾਸੇ ਹੁੰਦੀ ਸੀ ਇੱਕ, ਲੈਂਦੇ ਪਾਸੇ ਲੈਂਦੇ ਪਾਸੇ ਉਸ ਉੱਪਰ ਸਾਈਆਂ ਦੀ ਮੇਘਾਂ ਦੀ ਸੀ ਇੱਕ, ਉਸ ਮਹੱਲੇ ਹਨ ਦੋ, ਇੱਕ ਮੁਸਲਮਾਨਾਂ ਦੀ ਇੱਕ ਸਿੱਖਾਂ ਦੀ, ਆਸ ਪਾਸੇ ਹੀ ਮੁਸਲਮਾਨਾਂ ਦੀ। ਇਹ ਅਜੇ ਵੀ ਮੇਰੇ ਖਿਆਲ ਇੱਥੇ ਹੈਗੀ ਹੈ ਕੋਈ ਪੂਰ ਗਤੀ ਦੀ ਪੁਰਾਣੀ। ਅੱਛਾ, ਇਹ ਇਹਨਾਂ ਦੀ ਖੂਹੀਆਂ ਹੁੰਦੀਆਂ। ਵਾਹ ਜੀ ਵਾਹ। ਤੇ ਚਾਚਾ ਜੀ ਕੀ ਦੱਸਦੇ ਨੇ ਬਜ਼ੁਰਗ ਕਿ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਹੁੰਦੇ ਨੇ ਸਾਰੇ ਜਦੋਂ? ਨਹੀਂ ਸਰਕਾਰ ਉਦੋਂ ਤਾਂ ਬੜੀ ਗੱਲ ਹੁੰਦੀ, ਜਦੋਂ ਈਦ ਹੁੰਦੀ ਸੀ ਨਾ, ਤੇ ਇਹ ਜਿਹੜੇ ਸਨ ਨਾ ਸਿੱਖ, ਸੁੰਦਰ ਹੋਇਆ ਜਾਂ ਮੁਨਸ਼ਾ ਸਿੰਘ ਹੋਇਆ, ਇਹੋ ਜਿਹੇ ਬੰਦੇ ਜਿਹੜੇ ਹਨ ਨਾ ਚੌਰੀ ਟੈਪ, ਉਹ ਈਦ ਸ਼ਬਰਾਤ ਹੋਣੀ ਨਾ, ਤੇ ਫਿਰ ਉਹਨਾਂ ਨੇ ਵੇਲਣਾ ਜੋ ਲੈਣਾ, ਉਹਨਾਂ ਆਖਣਾ ਓਏ ਮੁਸਲਿਓ ਸ਼ੱਕਰ ਲਓ ਤੇ ਜਾ ਕੇ ਈਦ ਪਾ ਕੇ ਛੇਵੀਆਂ ਤੇ ਖਾਓ। ਉਦੋਂ ਇੰਨੀ ਕੁ ਪਿਆਰ ਮੁਹੱਬਤ ਹੁੰਦਾ। ਵਾਹ ਜੀ ਵਾਹ। ਆਪ ਹੀ ਚਲੋ ਸਾਡਾ ਨਹੀਂ ਤੇ ਤੁਹਾਡਾ ਤੇ ਤਿਉਹਾਰ ਹੈ ਨਾ। ਤਿਉਹਾਰ ਹੈ, ਤੁਸੀਂ ਤੇ ਆਪਣਾ ਮੌਜ ਲਓ। ਵਾਹ। ਗੋਸ਼ਤ ਵੀ ਤੇ ਹੁੰਦਾ ਸੀ, ਤੇ ਤਦ ਵੀ ਵਿੱਚ ਉਹ ਸਾਨੂੰ ਬੱਚੇ ਜਿਹਦੇ ਰਗੜਾ ਲੱਗ ਜਾਂਦੇ ਆ, ਕੁਛ ਖਾ ਲੈਂਦੇ ਹੁੰਦੇ ਆ। ਐਸਾ ਤੇ ਫਿਰ ਇੱਥੇ ਜਿਹੜਾ ਹੈਗਾ ਉਹਨਾਂ ਦੀਆਂ ਜਿਹੜੀਆਂ ਯਾਦਾਂ ਜੋ ਚਲੇ ਗਏ ਤੇ ਫਿਰ ਨਵੇਂ ਆ ਗਏ ਲੋਕ ਇੱਥੇ? ਉਹ ਤਾਂ ਜੀ ਫਿਰ ਆਸਤਾ ਆਸਤਾ ਫਿਰ ਉਹ ਚਲੇ ਗਏ, ਤੇ ਫਿਰ ਇਹਨਾਂ ਨੇ ਰਸਮ 'ਚ ਗਏ ਬਸ ਗੱਲ ਤੇ। ਕਿਉਂਕਿ ਉਹ ਤਾਂ ਨਹੀਂ ਇਹਨੂੰ ਯਾਦ ਨਹੀਂ। ਫਿਰ ਬਾਅਦ ਸਕੂਲ ਕਿੱਥੇ ਹੁੰਦਾ ਸੀ ਇੱਥੇ? ਸਕੂਲ ਸਾਡੇ ਪਿੰਡ ਹੈ ਨਹੀਂ ਸਕੂਲ, ਇਹ ਹੁਣ ਸਕੂਲ ਪਿਆ ਦਾ, ਇਹ ਬੱਚੀਆਂ ਦਾ ਸਾਹਮਣੇ ਤੇ ਸੜਕ ਦੇ ਉੱਤੇ ਬੱਚਿਆਂ ਦਾ। ਤੇ ਕਿੱਥੇ ਜਾਂਦੇ ਹੁੰਦੇ ਫਿਰ ਉਦੋਂ? ਅਰਕੀ ਜਾਂ ਚੰਦੀ ਉੱਥੇ ਅਮੀਸ਼ਾ। ਅੱਛਾ, ਇਹ ਦੋ ਸਕੂਲ ਹੁੰਦੇ ਆ, ਹੋਰ ਸਾਡੇ ਕੋਈ ਸਕੂਲ ਨਹੀਂ ਸੀ। ਤੇ ਤੁਸੀਂ ਗਏ ਹੋ ਸਕੂਲ? ਨਹੀਂ, ਮੈਂ ਅਰਕੀ ਗਿਆ ਕੋ 4 ਦਿਨ ਬਸ ਲਾਵਾਂ ਲੱਗ ਗਏ। ਪੜ੍ਹੇ ਨਹੀਂ? ਅੱਛਾ, ਅੱਗੋਂ ਪੜ੍ਹੇ। ਠੀਕ ਹੈ, ਸਹੀ ਹੈ। ਤੇ ਗੁੱਲੂ ਸ਼ਾਹ ਦੀ ਮੰਡੀ ਜਾਂਦੇ ਹੁੰਦੇ ਸੋ? ਹਾਂ, ਗੁੱਲੂ ਸ਼ਾਹ ਦੀ ਮੰਡੀ ਬੜੀ ਹੈ। ਦੱਸੋ ਥੋੜਾ ਜਿਹਾ ਮੰਡੀ ਦੇ ਬਾਰੇ ਚ। ਥਰੋ ਦੀ ਮੰਡੀ ਗਏ ਆ, ਗੁੱਲੂ ਸ਼ਾਹ ਦੀ ਮੰਡੀ ਗਏ ਆ ਉੱਥੇ। ਤੇ ਮੰਡੀ ਕਿੰਨੀ ਕੁ ਲੱਗਦੀ ਹੁੰਦੀ ਸੀ? ਮੰਡੀ ਬਾਈ ਕਿੱਲਿਆਂ ਮਰੱਬਿਆਂ ਦੇ ਹਿਸਾਬ ਨਾਲ ਕਿੱਲੇ ਲੱਗਦੀ ਹੁੰਦੀ। ਇਹ ਘੋੜਿਆਂ ਦੀ ਮੰਡੀ, ਅੱਗੇ ਨਾਲ ਖੋਤਿਆਂ ਦੀ ਹੈ, ਉਸੋਂ ਨਾਲ ਅੱਗੇ ਘੇਬਿਆਂ ਦੀ ਹੈ, ਉਸੋਂ ਨਾਲ ਅੱਗੇ ਮਈਆਂ ਦੀ ਹੈ। ਆਸ ਪਾਸੇ ਵਿੱਚ ਤੁਰ ਪੈਣਾ ਥੀਏਟਰ ਪੂਰਾ ਪਰਾਂ ਜਿੰਨੇ ਵੀ ਹੈ ਨੇ ਲੱਗੇ ਹੁੰਦੇ ਹਨ। ਕਿਹਦੇ ਹੁੰਦੇ ਹਨ ਥੀਏਟਰ? ਇੱਕ ਤੇ ਸ਼ਾਹ ਦੀ ਕੰਪਨੀ ਹੁੰਦੀ ਸੀ, ਇੱਕ ਟੈਡੀ ਹੁੰਦਾ ਸੀ ਲੋਹਾਰ। ਟਾੜੀ ਤੋਂ ਹੁਣ ਜਮਿਆ, ਉਦੋਂ ਸ਼ਾਹ ਦੀ ਕੰਪਨੀ ਆਉਂਦੇ ਹਨ, ਪਤਾ ਨਹੀਂ ਕੀ। ਤੇ ਉਹ ਹੁਣ ਕਿਹਨਾਂ ਦੇ, ਉਦੋਂ ਫਿਰ ਲੋਹਾਰ ਦਾ ਹੁੰਦਾ ਸੀ, ਨਾਸਨ ਭੱਟੀ ਦਾ ਹੁੰਦਾ ਸੀ। ਇਹ 2-3 ਥੀਏਟਰ ਹੁੰਦੇ ਹਨ। ਤੇ ਸ਼ਾਹ ਦੀ ਕੰਪਨੀ ਤੋਂ ਜਦੋਂ ਸਨ 50 ਵਿੱਚ ਗਦਰ ਨਹੀਂ ਪਿਆ, ਉਦੋਂ ਫਿਰ ਰੁੜੀ ਸੀ ਉਹ। ਉਸ ਤੋਂ ਬਾਅਦ ਫਿਰ ਸ਼ਾਹ ਦੀ ਕੰਪਨੀ ਖਤਮ ਹੋ ਗਈ। ਤੇ ਗੁੱਲੂ ਸ਼ਾਹ ਬਾਬੇ ਦੀ ਜਿਹੜੀ ਮੰਡੀ ਹੈ ਉੱਥੇ ਹਿੰਦੂ ਸਿੱਖ ਮੁਸਲਿਮ ਸਾਰੇ? ਉਹ ਸਾਰੇ ਇੱਕੋ ਜਿਹੇ ਜੀ, ਬਿਲਕੁਲ ਕੋਈ ਟੈਨਸ਼ਨ ਨਹੀਂ, ਸਭ ਰਲੇ ਮਿਲੇ ਫਿਰਦੇ ਨੇ। ਅੱਛਾ, ਤੇ ਇਸ ਪਿੰਡ ਜਿਹੜਾ ਬਲੱਗਾਂ ਦੇ ਵਿੱਚ ਕੋਈ ਗੁਰਦੁਆਰਾ ਵੀ ਹੁੰਦਾ ਸੀ ਇਹਨਾਂ ਦਾ ਉਦੋਂ? ਗੁਰਦੁਆਰਾ ਨਹੀਂ ਸੀ ਹੁੰਦਾ? ਕੋਈ ਨਹੀਂ ਸੀ। ਅੱਛਾ, ਮਸਜਿਦ ਹੁੰਦੀ ਸੀ? ਮਸਜਿਦਾਂ ਤੇ ਆ ਸਾਡੇ ਕੋਲ। ਹਾਂ, ਇਹ ਵੀ ਮਸਜਿਦ ਸੀ, ਉਧਰ ਹੀ ਮਸਜਿਦ ਸੀ, ਦੋ ਮਸਜਿਦਾਂ ਅੰਦਰ। ਬਿਲਕੁਲ ਠੀਕ ਹੈ, ਸਹੀ ਹੈ। ਤੇ ਹੋਰ ਕੋਈ ਉਸ ਦੌਰ 'ਚ ਕੋਈ ਤੁਹਾਡੇ ਕੋਲ ਜਿਹੜੇ ਨਾਂ ਯਾਦ ਨੇ ਕੋਈ ਸਰਦਾਰਾਂ ਦੇ ਜਿਹੜੇ ਕੋਈ ਤੁਹਾਡੇ ਨਾਲ ਉਸ ਦੌਰ 'ਤੇ ਖੇਡਦੇ ਹੁੰਦੇ ਸਨ ਜਾਂ ਕੋਈ? ਬੱਚੇ ਹੁੰਦੇ ਸਨ, ਉਹਨਾਂ ਦਾ ਨਾਂ ਦਾ ਕੀ ਪਤਾ। 10-12 ਸਾਲ ਦਾ ਬੱਚਾ ਕੀ ਹੁੰਦਾ, ਨਾਂ ਦਾ ਕੀ ਪਤਾ। ਬਿਲਕੁਲ ਸਹੀ ਹੈ। ਤੇ ਹੁਣ ਕੋਈ ਖੂਹਾਂ ਛੂਹਾਂ ਦੇ ਨਿਸ਼ਾਨ ਬਾਕੀ ਹੈ ਨੇ ਕਿ ਨਹੀਂ? ਭਾਵੇਂ ਪੂਰੇ ਕਿਉਂ, ਲੇਕਿਨ ਹੈ ਨੇ ਉਂਝ ਕੋਈ? ਖੂਹਾਂ ਦੇ ਨਿਸ਼ਾਨ ਨੇ ਖਤਮ ਨਹੀਂ ਹੋਏ, ਇਸਤੇਮਾਲ ਦੇ ਵਿੱਚ ਆ ਗਏ ਨਾ, ਖਤਮ ਹੋ ਗਏ। ਉਹ ਖੂਹ ਪਤਾ ਨਹੀਂ ਹੋਏ, ਮੈਂ ਕਦੇ ਗਿਆ ਹੀ ਨਹੀਂ ਉੱਥੇ ਤੱਕ। ਉਹ ਕਬਰਾਂ ਦੇ ਕੋਲ, ਸਾਈਆਂ ਦੀਆਂ ਕਬਰਾਂ ਦੇ ਕੋਲ। ਜਿੱਥੇ ਜੰਦਰ ਭੜੀ ਦਾ? ਨਹੀਂ, ਉਹ ਪਰਾਂ ਯਾਰ ਪਿਆ ਜਾਂਦਾ ਨਾਲ ਉਧਰ ਨੂੰ ਤੁਰ ਜਾਂਦਾ। ਅੱਛਾ ਅੱਛਾ। ਤੇ ਪਤਾ ਨਹੀਂ ਹੁਣ ਹੈ ਵੀ ਜਾਂ ਨਹੀਂ, ਜਾਂ ਪੁੱਟ ਛੱਡਿਆ ਤੇ ਕਈ ਸਾਲ ਹੀ ਹੋ ਨਹੀਂ, ਕਦੇ ਬਾਹਰ ਹੀ ਨਹੀਂ ਨਿਕਲਿਆ। ਬਿਲਕੁਲ ਸਹੀ ਹੈ। ਤੇ ਉਂਝ ਇੱਥੇ ਕਦੀ ਕੋਈ ਸਿੱਖ ਜਦੋਂ ਤੇ ਗਏ ਨੇ ਆਏ ਆ ਕੋਈ ਪਰਤ ਕੇ ਕਦੀ? ਮੈਂ ਤੁਹਾਨੂੰ ਦੱਸਿਆ ਨਹੀਂ ਵੀ ਮੈਂ ਮਿਲਿਆ ਨਹੀਂ ਉਹਨਾਂ ਨੂੰ, ਆਏ ਹੈ ਸਨ। ਆਏ ਸਨ। ਉਹਦਾ ਨਾਮ ਬੂਟਾ ਸੀ ਜਿਹੜਾ ਆਇਆ ਸੀ, ਬੂਟਾ ਸਿੰਘ। ਉਸ ਤੋਂ ਪਹਿਲਾਂ ਜਦੋਂ ਸਨ 65 ਦੇ ਵਿੱਚ, ਉਸ ਤੋਂ ਸਾਨੂੰ ਖਤ ਹੁੰਦੇ ਹਨ ਉਹਨਾਂ ਦੇ, ਰਾਜੀ ਬਾਜੀ ਠੀਕ ਠਾਕ।
ਅਸਾਂ ਵੀ ਪਹਾੜ ਨਾ ਉਹਨੇ ਪਰ ਮੈਂ ਬਹੁਤ ਸੰਨ 65 ਤੋਂ ਮਗਰੋਂ ਨਹੀਂ ਫਿਰ ਕੋਈ ਗਿਆ। ਤੇ ਤੁਹਾਡੇ ਪਿੰਡ ਹੁਣ ਸਾਰੇ ਕੋਈ ਹਿੰਦੂ ਸਿੱਖ ਤੇ ਕੋਈ ਨਹੀਂ ਫਿਲਹਾਲ ਹੈਗਾ ਕੋਈ, ਜਾਂ ਮੁਸਲਮਾਨ ਹੋਇਆ ਹੋਏ ਉਦੋਂ ਨਹੀਂ, ਕੋਈ ਰਹਿ ਗਿਆ ਹੋਏ? ਕੋਈ ਨਹੀਂ ਬਿਲਕੁਲ। ਸਹੀ ਹੈ। ਤੇ ਅੱਛਾ ਅਲਕੜੇ ਹੈ ਨੇ। ਤੇ ਇੱਥੋਂ ਅੱਗੇ ਚਲੇ ਗਏ ਸਨ ਫਿਰ ਜਿਹੜੇ ਨੇ ਕੀ ਕਹਿੰਦੇ ਨੇ ਆਰਾਮ ਨਹੀਂ, ਕੋਈ ਲੜਾਈ ਝਗੜਾ ਜਾਂ ਇੱਥੇ ਮਾਰਕਟ ਤੇ ਨਹੀਂ ਹੋਈ ਕੋਈ ਗੱਲ ਹੀ ਨਹੀਂ। ਜਦੋਂ 47 ਹੋਈ ਹੈ? ਜਦੋਂ ਜਿਹੜੇ ਬੁੱਢੇ ਰਹਿ ਗਏ ਹਨ ਨਾ 2-4 ਉਹ ਐਵੇਂ ਇੱਕ ਆਇਆ ਦਾ ਹੀ ਸ਼ਾਹ ਸੀ, ਉਹਨੇ ਐਵੇਂ ਉਹਨਾਂ ਨੂੰ ਮਰਵਾ ਦਿਆ, ਮਾਰ ਦਿਓ ਜੀ ਇਹਨਾਂ ਕੋਈ ਲੱਭਣਾ, ਇਹਨਾਂ ਕੋਈ ਵੀ ਲੈਣਾ, ਬੁੱਢਿਆਂ ਕੋਈ ਲੱਭਣਾ। ਅਸਵਾ ਗੱਲ ਹੋਈ ਹੋ ਚੁੱਕੀ ਹੈ। ਉਂਝ ਖਿਆ ਖਰੀਏ ਨੇ ਸਾਰੇ ਯਾਰ ਕਿ ਤੁਰ ਗੱਡੀਆਂ ਆਈਆਂ ਲੱਗ ਗਈਆਂ ਹੁਣ ਬਸ। ਤੇ ਕਿਹੜੇ ਕਿਹੜੇ ਮੂਮਨ ਪਿੰਡ ਸਨ ਚਾਰ ਸਿੱਖਾਂ ਦੇ ਹੈ ਕੋਈ? ਇਹ ਡੁਗਰੀ ਜਿਹੜੀ ਹੈ ਨਾ ਉੱਥੇ ਥੋੜ੍ਹੇ ਘਰ ਸਨ, ਉੱਥੇ ਮੁਸਲਮਾਨ ਹੋਏ ਦੇ ਨੇ। ਠੀਕ ਹੈ, ਸਿੱਖ ਮੁਸਲਮਾਨ ਹੋ ਗਏ ਨੇ। ਆਹ ਤੇ ਅਲਕੜੇ ਉੱਥੇ ਵੀ ਮੁਸਲਮਾਨ ਹੋਏ ਦੇ ਨੇ, ਵੈਸੇ ਹੈ ਸਨ ਉਹ ਤੁਰ ਗਏ ਦੇ ਨੇ। ਠੀਕ ਹੈ। ਬਾਕੀ ਹੋਰ ਕੋਈ ਨਹੀਂ, ਜਾਂ ਸਾਡੇ ਪਿੰਡ ਨੌਕਰੀਆਂ ਵੀ ਕੋਈ ਹੈ ਕਿ ਨਹੀਂ? ਨੌਕਰੀ ਕੋਈ ਨਹੀਂ, ਅਰਕੀ ਕੋਈ ਨਹੀਂ, ਕਮਾਲਪੁਰ ਕੋਈ ਨਹੀਂ, ਇਹਨਾਂ ਪਿੰਡਾਂ 'ਚ ਕੋਈ ਨਹੀਂ। ਅੱਛਾ ਅੱਛਾ, ਇਹੋ ਹੀ ਹੈ। ਬਿਲਕੁਲ ਸਹੀ ਹੈ। ਤੇ ਤੁਸੀਂ ਆਪਣਾ ਜੇ ਹੁੰਦੇ ਨੇ ਤੁਹਾਡੇ ਆ ਜਿਹੜੇ ਪੁਰਾਣੇ ਬਜ਼ੁਰਗ ਤੁਹਾਨੂੰ ਮਿਲਦੇ ਨੇ ਆ ਕੇ, ਤੇ ਖੁਸ਼ੀ ਤੇ ਹੋਏਗੀ ਨਾ ਆਪਣੇ ਪਿੰਡ ਦੇ ਅਗਰ ਆਏ ਨੇ? ਸਾਰੇ ਜੀ ਵੀ ਖੁਸ਼ੀ ਤਾਂ ਹੁੰਦੀ ਹੈ ਜਦੋਂ ਮਿਲੇ ਕੋਈ, ਤੇ ਇਹ ਤਾਂ ਨਹੀਂ ਨਾ ਗਮੀ ਤਾਂ ਨਹੀਂ ਨਾ। ਹਾਂ। ਮੈਂ ਤੁਹਾਨੂੰ ਦੱਸਿਆ ਉਹ ਆਏ ਸਨ ਮੁੰਡੇ, ਬੂਟਾ ਸਿੰਘ ਨੇ ਬੜੀ ਆਓ ਭਗਤ ਕੀਤੀ ਸੀ ਬੰਦਿਆਂ ਨੇ। ਅੱਛਾ ਅੱਛਾ। ਤੇ ਉਹ ਮੈਂ ਤਾਂ ਵੈਸੇ ਉਹਨਾਂ ਨੂੰ ਮਿਲਿਆ ਨਹੀਂ ਹਮੇ। ਅੱਛਾ ਅੱਛਾ ਜੀ, ਬੋਰਡ ਪੁਰਾਣਾ ਤਾਂ ਰੱਖਤ ਨਾ? ਆਹ ਬੜਾ ਪੁਰਾਣਾ ਜੀ। ਅੱਛਾ, ਉਹਨਾਂ ਦੇ ਵੇਲੇ ਦਾ ਹੀ? ਇਹ ਉਹਨੇ ਬਾਬਾ ਸਾਧ ਹੁੰਦਾ ਸੀ, ਉਹਨੇ ਲਾਇਆ। ਅੱਛਾ। ਇਹਦੇ ਨਾਲ ਵੱਢ ਕੇ ਦਿੱਤਾ। ਇਹ ਵੇਲੀ ਕਿਹਦੀ ਹੁੰਦੀ ਸੀ? ਇਹ ਜਗ੍ਹਾ ਹੁੰਦੀ ਸੀ ਬਾਬਾ ਸਾਧ ਹੁੰਦਾ ਸੀ। ਅੱਛਾ, ਤੇ ਹੋਰ ਇਹ ਵੇਲੀਆਂ ਵੀ ਕਿਹਦੀਆਂ ਇਹ ਵੀ ਹੈ ਸਰ ਪੁਰਾਣੀ? ਵੇਲੀਆਂ ਜਿਹੜੀਆਂ ਨੇ ਬੂਟੇ ਦੀ, ਬੂਟਾ ਸਿੰਘ ਦੀਆਂ। ਉਹ ਪਰਲੀ ਜਿਹੜੀ ਇਹ ਵੇਲੀ ਸਿੰਘ ਦੀ, ਵੇਲੀ ਸਿੰਘ ਦੀ। ਸਰਦਾਰ ਹੁੰਦਾ ਸੀ ਅੱਛਾ ਉਹਨਾਂ ਦੀ। ਠੀਕ ਹੈ। ਤੇ ਉਹ ਇੱਥੇ ਹੋਰ ਕਿਹਦੀ ਵੇਲੀ ਇਹੋ ਹੀ ਹੁੰਦੀਆਂ ਸਨ? ਇਹ ਜਿਹੜੀ ਆ ਖੇੜੇ ਦੀ ਵੇਲੀ, ਕਿਹੜੀ? ਇਹ ਸਾਹਮਣੇ ਆ ਜਿੱਥੇ ਬੂਟਾ ਹੈ। ਲਓ ਜੀ, ਇਹ ਇੱਥੇ ਖੇੜਾ ਸਿੰਘ ਦੀ ਵੇਲੀ ਹੁੰਦੀ ਸੀ। ਵਾਹ ਜੀ ਵਾਹ। ਦੇਖੋ ਜੀ, ਅੱਜ ਵੀ ਯਾਦ ਆ। ਮੇਰਾ ਖਿਆਲ ਇੱਕ ਹੀ ਬੂਟਾ ਪੁਰਾਣਾ ਰਹਿ ਗਿਆ। ਆਹ ਬੂਟਾ ਹੈ ਪੁਰਾਣਾ ਉਹਨਾਂ ਦੇ ਵਕਤ। ਉਹਨਾਂ ਦੇ ਵਕਤ ਦਾ ਹੀ ਹੈ। ਸਹੀ ਹੈ। ਲਓ ਜੀ, ਇਹ ਪਿੰਡ ਬਲੱਗਣ ਦੇ ਵਿੱਚ ਦਾਖਲ ਹੋਣ ਦਾ ਰਸਤਾ, ਇਹ ਕਬਰਸਤਾਨ ਆਉਂਦਾ ਪਹਿਲਾਂ ਰਾਈਟ ਸਾਈਡ ਤੇ ਇਹ ਜਨਾਬ ਪਿਆ ਜਾਂਦਾ ਪਿੰਡ ਦੇ ਵਿੱਚ। ਠੀਕ ਹੈ ਨਾ, ਇਹ ਸਾਹਮਣੇ ਪਿੰਡ ਬਲੱਗਣ ਨਜ਼ਰ ਆ ਰਿਹਾ। ਲਓ ਜੀ ਬਾਬਾ ਜੀ ਇੰਦਰ ਸਿੰਘ, ਇਹ ਤੁਹਾਡਾ ਸਕੂਲ ਮੈਂ ਆ ਗਿਆ, ਜਿਹੜਾ ਵੱਡਾ ਸਕੂਲ ਸੀ, ਹਾਈ ਸਕੂਲ, ਜਿੱਥੇ ਤੁਸੀਂ ਪੜ੍ਹਦੇ ਰਹੇ ਹੋ। ਤੁਸੀਂ ਆਪਣੀ ਵੀਡੀਓ ਦੇ ਵਿੱਚ ਮਿੱਟੀ ਦੀ ਮਹਿਕ ਚੈਨਲ ਤੇ ਜਿਹੜਾ ਦੱਸਿਆ ਕਿ ਇੱਥੇ ਤੁਸੀਂ ਆਪਣੇ ਭਰਾ ਜਿਹੜਾ ਹੈਗਾ ਦੋਸਤਾਂ ਨਾਲ ਮੁਸਲਮਾਨ ਤੇ ਸਿੱਖ ਸਰਦਾਰ ਜਿਹੜੇ ਦੋਸਤ ਹਨ ਉਹਨਾਂ ਨੂੰ ਤੁਸੀਂ ਪੜ੍ਹਦੇ ਰਹੇ ਹੋ। ਤੇ ਇਹ ਜਨਾਬ ਉਹਦੇ ਤੁਹਾਨੂੰ ਕੁਝ ਵਿਊਜ਼ ਮੈਂ ਦਿਖਾ ਰਿਹਾ ਤਾਂ ਕਿ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣ। ਇਹ ਬਹੁਤ ਪੁਰਾਣਾ ਸਕੂਲ ਹੈ ਪਸਰੂਰ ਸ਼ਹਿਰ ਦਾ, ਸਟੇਸ਼ਨ ਦੇ ਕੋਲ। ਤੇ ਬਾਬਾ ਜੀ ਇੰਦਰ ਸਿੰਘ ਹੋਰਾਂ ਆਪਣੇ ਸਕੂਲ ਦੀਆਂ ਯਾਦਾਂ ਸ਼ੇਅਰ ਕੀਤੀਆਂ ਸਨ। ਉਹਨਾਂ ਕਿਹਾ ਸੀ ਕਿ ਜੀ ਅਸੀਂ ਇੱਥੇ ਪੜ੍ਹਦੇ ਰਹੇ ਹਾਂ 9ਵੀਂ ਤੱਕ, 6ਵੀਂ ਤੋਂ ਲੈ ਕੇ ਤੇ 9ਵੀਂ ਤੱਕ ਇੱਥੇ ਉਹਨਾਂ ਨੇ ਤਾਲੀਮ ਹਾਸਲ ਕੀਤੀ ਹੈ। ਤੇ ਇਹ ਸਕੂਲ ਅੱਜ ਵੀ ਮੌਜੂਦ ਹੈ। ਇਹ ਜੋ ਜਨਾਬ ਦੀਆਂ ਗਰਾਊਂਡਾਂ, ਇਹ ਬਹੁਤ ਵੱਡਾ ਰਕਬੇ ਸਕੂਲ ਹੁੰਦਾ ਹੈ। ਤੇ ਹੁਣ ਪਾਰਟੀਸ਼ਨ ਹੋ ਕੇ ਤਾਂ ਦੀਵਾਰਾਂ ਵਿੱਚ ਲੱਗ ਲੁੱਗ ਗਈਆਂ, ਪਹਿਲਾਂ ਦੀਵਾਰਾਂ ਨਹੀਂ ਸਨ ਹੁੰਦੀਆਂ। ਇਹਦੇ ਪਰਾਂ ਵੀ 2-3 ਗਰਾਊਂਡਾਂ ਨੇ। ਤੇ ਇਹ ਜਨਾਬ ਗਰਾਊਂਡ, ਇਹ ਸਕੂਲ ਦੀ ਪੁਰਾਣੀ ਬਿਲਡਿੰਗ ਹੈ ਜਨਾਬ। ਤੇ ਇਹ ਨਵੀਂ ਬਣ ਚੁੱਕੀ ਹੈ ਬਿਲਡਿੰਗ, ਲੇਕਿਨ ਇਹ ਜਿਹੜੀ ਹੈ ਨਾ ਇਹ ਪੁਰਾਣੀ ਬਿਲਡਿੰਗ ਹੈਗੀ ਹੈ। ਤੇ ਇਹ ਜਨਾਬ ਤੁਹਾਨੂੰ ਦਿਖਾ ਰਿਹਾ ਬਾਬਾ ਜੀ ਦੀ ਖੁਆਇਸ਼ ਦੇ ਉੱਤੇ। ਇਹ ਦੇਖੋ ਨਾ ਪੁਰਾਣੇ ਕਮਰੇ ਨੇ, ਕਾਬਲੇ ਇਸਤੇਮਾਲ ਨਹੀਂ ਰਹੇ ਹੁਣ। ਇਹ ਬਹੁਤ ਪੁਰਾਣੀ ਬਿਲਡਿੰਗ ਹੈ। ਇਹ ਹੁਣ ਜਿਹੜੇ ਨਾ ਇਸਤੇਮਾਲ ਨਹੀਂ ਹੈਗੇ, ਵਸੀਤਾ ਹੋ ਚੁੱਕੇ ਨੇ। ਤੇ ਇਹ ਬਿਲਕੁਲ ਇਹਦੇ ਨਾਲ ਇੱਥੇ ਰੇਲਵੇ ਸਟੇਸ਼ਨ ਹੈ। ਇਹ ਬਿਲਡਿੰਗ ਦੇ ਪਰਾਂ ਪਸਰੂਰ ਦਾ ਰੇਲਵੇ ਸਟੇਸ਼ਨ ਹੈ। ਤੇ ਇਹ ਉਹ ਜਗ੍ਹਾ ਸੀ ਜਿੱਥੇ ਕੈਂਪ ਵੀ ਲੱਗਾ ਸੀ ਦੋਸਤੋ 1947 ਦੇ ਵਿੱਚ, ਜਦੋਂ ਪਾਰਟੀਸ਼ਨ ਹੋਈ। ਤੇ ਫਿਰ ਹਿੰਦੂ ਮੁਸਲਮ, ਹਿੰਦੂ ਸਿੱਖ ਤੇ ਦੂਸਰੇ ਮਜ਼ਾਹਬ ਦੇ ਜਿਹੜੇ ਲੋਕ ਸਨ, ਜਿਹੜੇ ਵੀ ਸਨ, ਉਹ ਜਦੋਂ ਚੱਲੇ ਸਨ ਵਾਪਸ, ਇਹੋ ਹੀ ਗਰਾਊਂਡਾਂ ਨੇ ਜਿੱਥੇ ਕੈਂਪ ਵੀ ਲੱਗਾ ਸੀ। ਤੇ ਇੱਥੋਂ ਹੀ ਫਿਰ ਗੱਡੀ ਚੜ੍ਹ ਕੇ ਨਾ ਤੇ ਨਾਰੋਵਾਲ, ਜੱਸੜ ਤੇ ਡੇਰਾ ਬਾਬਾ ਨਾਨਕ ਲੋਕੀ ਗਏ। ਲਓ ਜੀ ਬਾਬਾ ਜੀ, ਇਹ ਹੈਗੀ ਹੈ ਗੁੱਲੂ ਸ਼ਾਹ ਦੀ ਮੰਡੀ, ਪਿੰਡ ਕੋਰੇਕੀ ਦੇ ਵਿੱਚ ਲੱਗਦੀ ਹੈ, ਜਿਹੜੀ ਸਾਰੇ ਮੁਸਲਮਾਨ, ਹਿੰਦੂ, ਸਿੱਖ ਤੇ ਜਿੰਨੇ ਮਜ਼ਾਹਬ ਦੇ ਲੋਕ ਸਨ ਉਹਨਾਂ ਦਾ ਪਸੰਦੀਦਾ ਮੇਲਾ ਹੁੰਦਾ ਸੀ। ਇਹ ਤੁਸੀਂ ਵੇਖ ਸਕਦੇ ਹੋ ਮੰਡੀ ਗੁੱਲੂ ਸ਼ਾਹ। ਇੱਥੇ ਜਨਾਬ ਬੜੀਆਂ ਬਜ਼ੁਰਗਾਂ ਦੀਆਂ ਯਾਦਾਂ ਨੇ। ਇਹ ਮੰਡੀ ਅੱਜ ਵੀ ਲੱਗਦੀ ਹੈ, ਲੇਕਿਨ ਉਹੋ ਜਿਹੀ ਰੌਣਕ ਨਹੀਂ ਹੁੰਦੀ ਜਿਹੜੀ ਪਹਿਲਾਂ ਹੁੰਦੀ ਸੀ। ਅੱਜ ਤੋਂ 15-20 ਸਾਲ ਪਹਿਲਾਂ, ਜਾਂ ਕਿਆਮੇ ਪਾਕਿਸਤਾਨ
ਪਾਰਟੀਸ਼ਨ ਤੋਂ ਪਹਿਲੇ। ਤੇ ਅੱਜ ਇੱਥੇ ਜਨਾਬ ਹੈ ਤੁਸੀਂ ਦੇਖ ਲਓ, ਕੁਛ ਹੈ ਮੈਂ ਰਿਕਾਰਡਿੰਗ ਕੀਤੀ ਹੈ, ਲੇਕਿਨ ਇੱਥੇ ਰੌਣਕ ਹੁਣ ਕੋਈ ਨਹੀਂ ਕਿਉਂਕਿ ਮੇਲੇ ਦੀ ਬਹਾਰ ਨਹੀਂ। ਕੁਛ ਮੈਂ ਵੀਡੀਓ ਵਿੱਚ ਸ਼ੇਅਰ ਕਰਨ ਲੱਗਾ ਵਾਂ ਜਿਹੜੀਆਂ ਮੇਲੇ ਦੇ ਦੌਰਾਨ ਮੈਂ ਬਣਾਈਆਂ ਸਨ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਸ ਗੁੱਲੂ ਸ਼ਾਹ ਦੀ ਮੰਡੀ ਦੇ ਵਿੱਚ ਕਿਸ ਤਰ੍ਹਾਂ ਅੱਜ ਵੀ ਲੋਕ ਢੋਲ ਛੋਲ ਤੇ ਭੰਗੜੇ ਪਾਉਂਦੇ ਨੇ।